नमस्कार, सत श्री अकाल, आदाब। मेरा नाम मनदीप पूनिया है तो तुसी सुन रहे हो पंजाबी रेडियो यूएसए। मैं एक बार फिर हाजिर हाँ नवी बुलेटिन ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣਾਂ ਨੂੰ ਇਕੱਠੇ ਕਰਾਉਣ ਵਾਸਤੇ ਇੱਕ ਦੇਸ਼ ਇੱਕ ਚੋਣ ਨਾਂ ਦੀ ਕਮੇਟੀ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣੀ ਰਿਪੋਰਟ ਸੌਂਪੀ ਹੈ ਤੇ ਸਿਫਾਰਿਸ਼ ਕੀਤੀ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਦੇ ਚੋਣ ਇਕੱਠੇ ਕਰਾਏ ਜਾਣ। ਕਾਂਗਰਸ ਦੇ ਮੁੱਖ ਆਗੂ ਰਾਹੁਲ ਗਾਂਧੀ ਨੇ ਅੱਜ ਕਿਸਾਨਾਂ ਵਾਸਤੇ 5 ਗਰੰਟੀਆਂ ਦਾ ਐਲਾਨ ਕੀਤਾ, ਜਿਹਦੇ 'ਚ ਉਹਨਾਂ ਨੇ MSP ਦਾ ਗਰੰਟੀ ਕਾਨੂੰਨ ਬਣਾਉਣ ਦੀ ਵੀ ਗੱਲ ਕਹੀ ਹੈ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨਾਂ ਨੇ ਮਿਲ ਕੇ ਕਿਸਾਨ ਮਜ਼ਦੂਰ ਮਹਾਪੰਚਾਇਤ ਦਾ ਆਯੋਜਨ ਕੀਤਾ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਉੱਥੇ ਸੀਵਰ ਵਾਲਾ ਗੰਦਾ ਪਾਣੀ ਛੱਡ ਦਿੱਤਾ ਸੀ, ਪਰ ਫਿਰ ਵੀ ਅੱਜ ਕਿਸਾਨ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਤੇ ਉਹਨਾਂ ਨੇ ਆਪਣੀ ਮਹਾਪੰਚਾਇਤ ਨੂੰ ਸਫਲ ਬਣਾਇਆ। शरद पवार की फोटो ला के राजनीतिक लाभ लेने की कोशिश कर रहे उन्होंने भतीजे अजीत पवार तो आज सुप्रीम कोर्ट ने जवाब मंगया है। दसदी है कि शरद पवार की पार्टी नूं दो फाड़ करके अजीत पवार बीजेपी नाल रल गए सीगे। आने वाले लोक सभा चोणों वास्ते अज पंजाब च आम आदमी पार्टी ने अपने 8 उम्मीदवारों की लिस्ट जारी की है। कांग्रेस पार्टी तो सस्पेंडेड कैप्टन अमरिंदर सिंह की पत्नी परनीत कौर ने अज बीजेपी ज्वाइन कर ली है। दसदी है कि वह हजे तक बीजेपी शामिल नहीं हुए सन ते लगातार कांग्रेस से बने हुए सन। नागरिकता संशोधन कानून CA नूं एंटी मुस्लिम दस्सण वाले लोगों की आलोचना करदिआं अज अमित शाह ने ANI नूं एक वीडियो इंटरव्यू दिता, जिहदे च उन्होंने CA रिलेटेड कई सवालों के जवाब दिते हैं। लोक सभा चोणों तो पहला नागपुर च होगी RSS की अहम बैठक। यह बैठक 3 दिन चलूगी तो ये बीजेपी के राष्ट्रीय अध्यक्ष JP नड्डा भी शामिल होंगे। कतूरियां दे वढण की घटनावां च वाधा देख के केंद्र सरकार ने अज राज्य सरकारां नूं कहा है कि वह 23 खूंखार कतूरियां की नस्लों ते बैन लाण। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਜਿਹੜੇ ਕਿ ਇੱਕ ਦੇਸ਼ ਇੱਕ ਚੋਣ ਵਾਲੀ ਹੈਗੀ ਆ। ਆਪਾਂ ਨੂੰ ਪਤਾ ਹੈ ਕਿ ਜਿਹੜੀ ਭਾਜਪਾ ਹੈਗੀ ਆ ਉਹ ਲਗਾਤਾਰ ਇਹ ਗੱਲ ਕਰਦੀ ਰਹੀ ਹੈ ਕਿ ਇੱਕ ਦੇਸ਼ ਇੱਕ ਬੋਲੀ ਇੱਕ ਚੋਣ, ਇਸ ਕਿਸਮ ਦਾ ਉਹਨਾਂ ਦਾ ਇੱਕ ਏਜੰਡਾ ਰਿਹਾ ਹੈ। ਉਹਨਾਂ ਨੇ ਹਿੰਦੁਸਤਾਨ ਦਾ ਵੀ ਏਜੰਡਾ ਪੁਸ਼ ਕੀਤਾ ਸੀਗਾ ਤੇ ਚੋਣਾਂ ਵਾਸਤੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਦ ਪੂਰਾ ਨੇਸ਼ਨ ਇੱਕ ਹੈਗਾ ਤੇ ਚੋਣ ਅੱਡ ਕਿਉਂ ਹੁੰਦੇ ਨੇ ਤੇ ਲੋਕ ਸਭਾ ਤੇ ਵਿਧਾਨ ਸਭਾ ਦੇ ਸਾਰੇ ਚੋਣ ਇਕੱਠੇ ਹੀ ਹੋਣੇ ਚਾਹੀਦੇ ਤੇ ਇੱਕੇ ਟਾਈਮ ਤੇ ਹੋਣੇ ਚਾਹੀਦੇ। ਤੇ ਇਹਦੇ ਲਈ ਉਹਨਾਂ ਨੇ ਇੱਕ ਕਮੇਟੀ ਬਣਾਈ ਸੀਗੀ। ਕਮੇਟੀ 'ਚ ਆਪਾਂ ਨੂੰ ਪਤਾ ਹੈ ਕਿ ਜਿਹੜੇ ਕਿ ਸਾਬਕਾ ਰਾਸ਼ਟਰਪਤੀ ਹੈਗੇ ਆ ਰਾਮਨਾਥ ਕੋਵਿੰਦ ਉਹ ਸੀਗੇ ਤੇ ਅਮਿਤ ਸ਼ਾਹ ਵੀ ਸੀਗੇ, ਇਹਦੇ 'ਚ ਗੁਲਾਮ ਨਬੀ ਆਜ਼ਾਦ ਵੀ ਸੀਗੇ ਤੇ ਅਰਜੁਨ ਰਾਮ ਮੇਘਵਾਲ ਵੀ ਸੀਗੇ। ਇਹਨਾਂ ਸਾਰਿਆਂ ਨੇ ਅੱਜ ਉਸ ਕਮੇਟੀ ਦੀ ਰਿਪੋਰਟ ਜਿਹੜੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਹੈਗੇ ਆ ਉਹਨਾਂ ਨੂੰ ਅੱਜ ਸੌਂਪੀ ਹੈ ਤੇ ਇਸ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਇਸੇ ਲੋਕ ਸਭਾ ਤੋਂ ਸਾਰੀ ਲੋਕ ਸਭਾ ਤੇ ਵਿਧਾਨ ਸਭਾਵਾਂ ਦੇ ਚੋਣ ਇਕੱਠੇ ਕਰਾਏ ਜਾ ਸਕਦੇ ਨੇ। ਤੇ ਉਹਨਾਂ ਨੇ ਇਹ ਤਰਕ ਇਸ ਕਮੇਟੀ 'ਚ ਉਹਨਾਂ ਨੇ ਇਹ ਤਰਕ ਦਿਆ ਹੈ ਕਿ ਬਹੁਤ ਸਾਰੇ ਅੱਡ ਚੋਣ ਹੋਣ ਕਰਕੇ ਬਹੁਤ ਸਾਰੇ ਰਿਸੋਰਸਿਸ ਲੱਗਦੇ ਨੇ। ਜੇ ਇਕੱਠੇ ਹੀ ਚੋਣ ਹੋਣਗੇ ਤੇ ਮੁਲਕ ਦੇ ਰਿਸੋਰਸਿਸ ਘੱਟ ਲੱਗਣਗੇ। ਪਰ ਇਹਦੇ ਉਲਟ ਕਈ ਸਾਰੇ ਆਗੂਆਂ ਦੇ ਕਈ ਸਾਰੀ ਰੀਜਨਲ ਪਾਰਟੀਆਂ ਦੇ ਵੀ ਬਿਆਨ ਆਏ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੈਂਦੇ ਹਾਂ OWC ਸਾਹਿਬ ਦੀ। OWC ਸਾਹਿਬ ਨੇ ਬਿਆਨ ਦੇ ਕੇ ਕਿਹਾ ਹੈ ਕਿ ਇਹ ਜਿਹੜਾ ਫੈਡਰਲ ਸਿਸਟਮ ਹੈ ਇੰਡੀਆ ਦਾ ਉਹਦੇ ਉਲਟ ਹੈਗਾ। ਤੁਸੀਂ ਇੱਕੇ ਝਟਕੇ ਨਾਲ ਜਿਹੜਾ ਦੇਸ਼ ਦਾ ਫੈਡਰਲ ਸਿਸਟਮ ਉਹਨੂੰ ਖਤਮ ਕਰਨ ਜਾ ਰਹੇ ਹੋ। ਠੀਕ ਹੈ, ਤੁਹਾਡਾ ਇਹ ਪੁਆਇੰਟ ਠੀਕ ਹੈ ਕਿ ਜੇ ਇਕੱਠੇ ਚੋਣ ਹੋਣਗੇ ਤਾਂ ਪੈਸੇ ਘੱਟ ਲੱਗਣਗੇ, ਪਰ ਪੈਸਿਆਂ ਨਾਲ ਹੀ ਸਾਰਾ ਕੁਝ ਨਹੀਂ ਹੁੰਦਾ। ਤੁਸੀਂ ਜਿਹੜਾ ਦੇਸ਼ ਦਾ ਫੈਡਰਲ ਸਿਸਟਮ ਹੈ ਢਾਂਚਾ ਹੈਗਾ ਉਹਦੇ ਤੇ ਤੁਸੀਂ ਹਮਲਾ ਕਰੋਗੇ। ਮਤਲਬ ਲੋਕ ਸਭਾ ਦੇ ਚੋਣ ਵੀ ਇਕੱਠੇ, ਵਿਧਾਨ ਸਭਾ ਦੇ ਚੋਣ ਜੇ ਇਕੱਠੇ ਹੋਣਗੇ ਤਾਂ ਕਿਤੇ ਨਾ ਕਿਤੇ ਜਿਹੜੀ ਨੈਸ਼ਨਲ ਪਾਰਟੀਆਂ ਆਪਾਂ ਨੂੰ ਪਤਾ ਹੈ ਡੋਮੀਨੇਟ ਕਰਦੀਆਂ ਦਿਖਣਗੀਆਂ ਤੇ ਨੈਸ਼ਨਲ ਮੁੱਦੇ ਹੀ ਜ਼ਿਆਦਾ ਚੱਕੇ ਜਾਣਗੇ। ਜਿਵੇਂ ਜਿਹੜੇ ਕਿ ਰੀਜਨਲ ਮੁੱਦੇ ਹੁੰਦੇ ਆ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਣਗੇ। ਇਹ ਖਤਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਇਹ ਤਾਂ ਇਸ ਕਮੇਟੀ ਦਾ ਨਾਂ ਵੀ ਇਹਨਾਂ ਨੇ BJP ਵਾਲਿਆਂ ਨੇ ਰੱਖਿਆ ਸੀਗਾ ਇੱਕ ਦੇਸ਼ ਇੱਕ ਚੋਣ। ਤਾਂ ਇਹਨਾਂ ਦਾ ਉਹੀ ਜਿਹੜਾ ਏਜੰਡਾ ਹੈ ਜਿਨ੍ਹਾਂ ਇਹਨਾਂ ਨੇ ਜਿਹੜਾ ਪਹਿਲਾਂ ਵੀ ਦੱਸਿਆ ਸੀਗਾ ਆਪਣਾ ਕਿ ਇੱਕ ਦੇਸ਼ ਇੱਕ ਬੋਲੀ ਇੱਕ ਧਰਮ, ਉਸੇ ਤੇ ਹੀ ਇਹ ਇੱਕ ਦੇਸ਼ ਇੱਕ ਚੋਣ ਵਾਲਾ ਏਜੰਡਾ ਅੱਗੇ ਲੈ ਕੇ ਆਏ ਨੇ। ਕਮੇਟੀ ਵੀ ਬਣਾਤੀ ਸੀ ਤੇ ਕਮੇਟੀ ਨੇ ਅੱਜ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਵੀ ਸਬਮਿਟ ਕਰਤੀ। ਹੁਣ ਜਿਹੜਾ ਉਹ ਏਜੰਡਾ ਹੈ ਕਿ ਹਿੰਦੁਸਤਾਨ ਤੇ ਉਹਦੇ ਨਾਲ ਹੋਊਗਾ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਇੰਡੀਆ ਹੈ ਉਹ ਡਾਇਵਰਸ ਮੁਲਕ ਹੈ। ਇਸ ਇੰਡੀਆ ਸਬ ਕੰਟੀਨੈਂਟ 'ਚ ਵੀ ਆਪਾਂ ਨੂੰ ਪਤਾ ਕਿ ਕਿੰਨੇ ਜ਼ਿਆਦਾ ਨੈਸ਼ਨਲਿਟੀਜ਼ ਵਸਦੀਆਂ ਨੇ। ਸਾਊਥ ਇੰਡੀਆ 'ਚ ਆਪਾਂ ਨੂੰ ਪਤਾ ਕਿ ਤਮਿਲ ਹੋ ਗਏ, ਤੇਲਗੂ ਹੋ ਗਏ ਤੇ ਜਿਹੜੇ ਕੇਰਲ ਵਾਲੇ ਹੋ ਗਏ, ਕੰਨੜ ਹੋ ਗਏ, ਉੱਪਰ ਕਰਨਾਟਕ ਵਾਲੇ ਤੇ ਇਸ ਹਿਸਾਬ ਨਾਲ ਮਰਾਠੇ ਹੋ ਗਏ ਜਿਹੜੇ ਕਿ ਮਹਾਰਾਸ਼ਟਰ 'ਚ ਹੈਗੇ ਆ। ਤੇ ਜੇ ਆਪਾਂ ਗੱਲ ਕਰ ਲਈਏ ਆਂਧਰਾ ਪ੍ਰਦੇਸ਼ ਦੀ ਤੇ ਉੱਥੇ ਵੀ ਆਦੀਵਾਸੀਆਂ, ਛੱਤੀਸਗੜ੍ਹ 'ਚ ਆਦੀਵਾਸੀ, ਝਾਰਖੰਡ 'ਚ ਆਦੀਵਾਸੀ ਹੋ ਗਏ। ਤੇ ਇੱਦਾਂ ਹੀ ਆਪਾਂ ਨੌਰਥ ਈਸਟ 'ਚ ਗੱਲ ਕਰੀਏ ਤਾਂ ਕਿੰਨੇ ਸਾਰੇ ਉੱਥੇ ਅੱਡ ਕਿਸਮ ਦੀਆਂ ਟਰਾਈਬਾਂ ਹੈਗੀਆਂ। ਇੱਦਾਂ ਹੀ ਆਪਾਂ ਜੇ
ਸਭ ਤੋਂ ਉੱਪਰਲੇ ਪਾਰਟ 'ਚ ਵੀ ਆ ਜਾਈਏ ਤੇ ਕਸ਼ਮੀਰੀਆਂ ਦੀ ਆਪਣੀ ਅੱਡ ਇੱਕ ਨੈਸ਼ਨਲਿਟੀ ਬਣਦੀ ਹੈਗੀ ਆ, ਇੱਦਾਂ ਹੀ ਪੰਜਾਬ ਵਾਲਿਆਂ ਦੀ ਆਪਣੀ ਇੱਕ ਨੈਸ਼ਨਲਿਟੀ ਬਣਦੀ ਹੈਗੀ ਆ, ਪੰਜਾਬੀਅਤ ਦੀ ਲਗਾਤਾਰ ਗੱਲ ਹੀ ਹੁੰਦੀ ਹੈ। ਤੇ ਇੱਕ ਹਿਸਾਬ ਨਾਲ ਇੱਥੇ ਬਹੁਤ ਸਾਰੀ ਨੈਸ਼ਨਲਿਟੀਜ਼ ਆਲਰੇਡੀ ਰਹਿ ਰਹੀਆਂ ਨੇ ਇਸ ਮੁਲਕ 'ਚ। ਜੇ ਉਹ ਇੱਕ ਕਲਚਰ ਨੂੰ, ਇੱਕ ਬੋਲੀ ਨੂੰ, ਇੱਕ ਰਿਲੀਜਨ ਨੂੰ ਜੇ ਸਾਰਿਆਂ ਤੇ ਥੋਪਣ ਦੀ ਕੋਸ਼ਿਸ਼ ਕਰਨਗੇ ਤੇ ਫਿਰ ਖਲਾਰਾ ਪਊਗਾ ਤੇ ਇਹ ਮੁਲਕ 'ਚ ਕਿਤੇ ਨਾ ਕਿਤੇ ਅਨਰੈਸਟ ਦੀ ਸਿਚੁਏਸ਼ਨ ਆਊਗੀ। ਇਹ ਸਾਰਾ ਜਿਹੜਾ ਇਹਨਾਂ ਦਾ ਏਜੰਡਾ ਹੈ, ਇੱਕ ਦੇਸ਼, ਇੱਕ ਬੋਲੀ, ਇੱਕ ਧਰਮ, ਇੱਕ ਚੋਣ, ਇਹ ਕਿਤੇ ਨਾ ਕਿਤੇ ਇਹਨਾਂ ਨੇ ਆਪਣੇ ਜਿਹੜਾ ਨਾਗਪੁਰ 'ਚ ਇਹਨਾਂ ਦੀ ਕਨਵੈਨਸ਼ਨ ਹੋਈ ਸੀ ਕਈ ਸਾਲ ਪਹਿਲਾਂ, ਉੱਥੇ ਹੀ ਡਿਕਲੇਅਰ ਕੀਤਾ ਸੀਗਾ। ਤੇ ਇਹ ਲਗਾਤਾਰ ਆਪਣੇ ਸਟੇਜਾਂ ਤੋਂ ਬੋਲਦੇ ਵੀ ਰਹਿੰਦੇ ਨੇ। ਇਹ ਨਹੀਂ ਕਿ ਇਹ ਕੋਈ ਲੁਕੋ ਕੇ ਕਰ ਰਹੇ ਨੇ ਅਗਲੇ, ਇਹ ਖੁੱਲ੍ਹ ਕੇ ਕਰਦੇ ਨੇ। ਤੇ ਇਸੇ ਕਰਕੇ ਇਹਨਾਂ ਨੇ ਇਹ ਕਮੇਟੀ ਵੀ ਬਣਾਈ ਸੀ ਤੇ ਕਮੇਟੀ ਨੇ ਫਾਈਨਲੀ ਰਿਪੋਰਟ ਸਬਮਿਟ ਕਰਤੀ। ਹੁਣ ਆਪਾਂ ਦੂਜੀ ਖਬਰ ਦੀ ਗੱਲ ਕਰਦੇ ਹਾਂ, ਉਹ ਹੈਗੀ ਰਾਹੁਲ ਗਾਂਧੀ ਨਾਲ ਰਿਲੇਟਡ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਜੇ ਚੋਣ ਜਿੱਤ ਕੇ ਆਏ ਤਾਂ ਅਸੀਂ ਕਿਸਾਨਾਂ ਵਾਸਤੇ 5 ਗਰੰਟੀਆਂ ਅਸੀਂ ਐਲਾਨ ਕਰਦੇ ਹਾਂ, ਉਹ 5 ਗਰੰਟੀਆਂ ਅਸੀਂ ਜ਼ਰੂਰ ਦੇਵਾਂਗੇ। ਇੱਕ ਤਾਂ ਉਹ ਕਹਿ ਰਹੇ ਨੇ ਕਿ ਜਿਹੜਾ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਹੈਗੀ ਆ, ਉਹਦੇ ਅਕੋਰਡਿੰਗ ਅਸੀਂ MSP ਦੇਵਾਂਗੇ ਤੇ ਉਹਦੇ ਤੇ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ। ਦੂਜਾ ਉਹ ਗੱਲ ਕਰ ਰਹੇ ਨੇ ਕਿ ਅਸੀਂ ਸਾਰੇ ਕਿਸਾਨਾਂ ਨੂੰ ਕਰਜ਼ ਮੁਕਤ ਕਰਾਂਗੇ ਤੇ ਜਿੰਨੇ ਵੀ ਕਿਸਾਨਾਂ ਤੇ ਕਰਜ਼ਾ ਹੈਗਾ ਉਹ ਸਾਰਾ ਲਾ ਦਾਂਗੇ ਅਸੀਂ, ਤੇ ਇੱਕ ਕਰਜ਼ਾ ਮੁਕਤੀ ਵਾਸਤੇ ਕਮਿਸ਼ਨ ਵੀ ਬਣਾਵਾਂਗੇ। ਤੀਜੀ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਫਸਲ ਬੀਮਾ ਯੋਜਨਾ ਹੈਗਾ ਉਹਦੇ 'ਚ ਅਸੀਂ ਸੁਧਾਰ ਕਰਾਂਗੇ ਤੇ 30 ਦਿਨਾਂ ਅੰਦਰ ਹੀ ਜਿੰਨਾ ਵੀ ਫਸਲ ਦਾ ਨੁਕਸਾਨ ਹੋਇਆ ਕਰੂਗਾ ਉਹ ਅਸੀਂ ਸ਼ੋਰ ਕਰਾਂਗੇ ਕਿ 30 ਦਿਨਾਂ ਅੰਦਰ ਹੀ ਕਿਸਾਨਾਂ ਨੂੰ ਮਿਲ ਜਾਵੇ। ਤੇ ਇਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਗਾਰੰਟੀਆਂ ਨੇ। ਦੋ ਗਾਰੰਟੀਆਂ ਹੋਰ ਹੈਗੀਆਂ। ਇੱਕ ਹੈਗੀ ਕਿ ਉਹ ਕਿਸਾਨਾਂ ਦੀ ਜਿਹੜੀ ਉਪਜ ਹੈਗੀ ਆ ਉਸ ਤੋਂ GST ਹਟਾਉਣ ਦੀ ਗੱਲ ਕਰ ਰਹੇ ਨੇ। ਦੂਜੀ ਉਹ ਕਹਿ ਰਹੇ ਨੇ ਕਿ ਜਿਹੜੀ ਕਿਸਾਨ ਆਯੋਗ ਬਣਾਉਣ ਦੀ ਗੱਲ ਕਰ ਰਹੇ ਨੇ, ਜਿਹਦੇ ਹੇਠ ਉਹ ਜਿਹੜਾ MSP ਨੂੰ ਦੇਣ ਦੀ ਗੱਲ ਕਰ ਰਹੇ ਨੇ। ਇਹ ਕਿਤੇ ਨਾ ਕਿਤੇ 5 ਗਾਰੰਟੀਆਂ ਦੀ ਉਹ ਗੱਲ ਕਰ ਰਹੇ ਨੇ। ਤੇ ਅੱਜ ਆਪਾਂ ਨੂੰ ਪਤਾ ਕਿ ਰਾਮਲੀਲਾ ਮੈਦਾਨ 'ਚ ਕਿਸਾਨਾਂ ਦੀ ਵੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਵੀ ਸੀ ਤੇ ਟ੍ਰੇਡ ਯੂਨੀਅਨ ਤੇ SKM ਵਾਲਿਆਂ ਨੇ ਇਕੱਠੇ ਮਿਲ ਕੇ ਕੀਤੀ ਸੀ। ਤੇ ਉਸੇ ਦਿਨ ਰਾਹੁਲ ਗਾਂਧੀ ਨੇ ਇਹ ਐਲਾਨ ਕਰਤਾ। ਉਹਨਾਂ ਨੂੰ ਪਤਾ ਕਿ ਲੋਹਾ ਗਰਮ ਹੈ, ਜਿਹੜਾ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਤੇ ਉਹਨਾਂ ਜਿਹੜਾ ਵੀ ਮਤਲਬ ਐਂਟੀ ਮੋਦੀ ਸੈਂਟੀਮੈਂਟ ਬਣ ਰਿਹਾ ਕਿਸਾਨਾਂ ਦਾ, ਉਹਨੂੰ ਕੈਸ਼ ਕਰ ਲਈਏ ਤੇ ਉਹਨਾਂ ਵਾਸਤੇ ਇਹ ਗਾਰੰਟੀਆਂ ਐਲਾਨ ਕਰ ਦਈਏ। ਹਾਲਾਂਕਿ ਉਹਨਾਂ ਨੇ ਕੋਈ ਰੋਡ ਮੈਪ ਤਾਂ ਦੱਸਿਆ ਨਹੀਂ ਕਿ ਉਹ ਇਸ ਸਾਰੇ ਨੂੰ ਕਿਵੇਂ ਕਰਨਗੇ, ਪਰ ਖੈਰ ਉਹਨਾਂ ਨੇ ਐਲਾਨ ਕਰਤਾ ਹੈ। ਉੱਦਾਂ ਇੱਕ ਗੱਲ ਦੱਸਦੀ ਹੈ ਕਿ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਜਦੋਂ UPA ਸੀਗੀ, ਯਾਨੀ ਕਿ ਕਾਂਗਰਸ ਦੀ ਸਰਕਾਰ ਸੀ, ਉਦੋਂ ਹੀ ਉਹ ਸਿਫਾਰਸ਼ਾਂ ਆਈਆਂ ਸੀ। ਇਹਨਾਂ ਨੇ ਆਪਣੇ ਸ਼ਾਸਨ ਕਾਲ 'ਚ ਇੱਕ ਵਾਰ ਵੀ ਲਾਗੂ ਨਹੀਂ ਕੀਤੀ। ਈਵਨ 2014 ਦੇ ਇਲੈਕਸ਼ਨਾਂ 'ਚ BJP ਨੇ ਇਹਨੂੰ ਏਜੰਡਾ ਹੀ ਬਣਾਇਆ ਸੀਗਾ ਕਿ ਜੇ BJP ਚੋਣ ਜਿੱਤ ਕੇ ਆਊਗੀ ਤੇ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਕਿਸਾਨਾਂ ਵਾਸਤੇ ਲਾਗੂ ਕਰਾਂਗੇ। ਪਰ ਉਹਨਾਂ ਨੇ ਵੀ, ਆਪਾਂ ਨੂੰ ਪਤਾ ਹੈ ਕਿ 10 ਸਾਲ ਉਹਨਾਂ ਦੇ ਵੀ ਪੂਰੇ ਹੋਣ ਜਾ ਰਹੇ ਨੇ, ਉਹਨਾਂ ਨੇ ਵੀ ਕੋਈ ਇਸ ਕਮੇਟੀ ਦੀ ਰਿਪੋਰਟ ਨੂੰ ਕੋਈ ਲਾਗੂ ਨਹੀਂ ਕੀਤਾ। ਤੇ ਹੁਣ ਦੁਬਾਰੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਲੋਕਾਂ ਨੂੰ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਵਾਸਤੇ 5 ਗਰੰਟੀਆਂ ਲੈ ਕੇ ਆਏ ਤੇ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਵੀ ਲਾਗੂ ਕਰਾਂਗੇ ਤੇ ਉਹਦੇ ਤੇ ਅਸੀਂ MSP ਦਾ ਗਰੰਟੀ ਕਾਨੂੰਨ ਵੀ ਬਣਾਵਾਂਗੇ। ਹੁਣ ਜੇ ਆਪਾਂ ਦੂਜੀ ਖਬਰ ਦੀ ਗੱਲ ਕਰ ਲਈਏ, ਉਹ ਹੈਗੀ ਆ ਕਿਤੇ ਨਾ ਕਿਤੇ ਕਾਂਗਰਸ ਨਾਲ ਹੀ ਜੁੜੀ। ਕਾਂਗਰਸ ਦੇ ਜਿਹੜੇ ਅਧਿਅਕਸ਼ ਹੈਗੇ ਆ, ਪ੍ਰਧਾਨ ਹੈਗੇ ਆ ਮੱਲਿਕਾਰਜੁਨ ਖੜਗੇ, ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਅਕਾਊਂਟ ਹੈਗੇ ਆ ਉਹਨਾਂ ਨੂੰ ਫ੍ਰੀਜ਼ ਕਰਤਾ ਗਿਆ। ਉਹਦਾ ਅਸਰ ਪਾਰਟੀ ਤੇ ਇਹ ਪੈ ਰਿਹਾ ਕਿ ਪਾਰਟੀ ਕੋਈ ਵੀ ਪੈਸੇ ਖਰਚ ਨਹੀਂ ਕਰ ਪਾ ਰਹੀ। ਉਹਨਾਂ ਨੇ, ਆਪਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਨੇ 2 ਮਹੀਨੇ ਪਹਿਲਾਂ ਇੱਕ ਡੋਨੇਸ਼ਨ ਡਰਾਈਵ ਚਲਾਈ ਸੀ, ਜਿਹਦੇ 'ਚ ਉਹ ਕਰਾਊਡ ਫੰਡਿੰਗ ਜ਼ਰੀਏ ਪੈਸਾ ਇਕੱਠਾ ਕਰ ਰਹੇ ਸੀ, ਚੰਦਾ ਇਕੱਠਾ ਕਰ ਰਹੇ ਸੀ ਇਲੈਕਸ਼ਨ ਲੜਨ ਵਾਸਤੇ। ਤੇ ਉਹਨਾਂ ਤੇ ਜਿਹੜੀ ਆਪਣੇ ਸਰਕਾਰ ਹੈਗੀ ਆ ਉਹਨੇ ਉਹਨਾਂ ਦੇ ਖਾਤੇ ਫ੍ਰੀਜ਼ ਕਰਾਤੇ ਸੀਗੇ, ਬੰਦ ਕਰਾਤੇ ਸੀਗੇ। ਇਸ ਕਰਕੇ ਹੁਣ ਕਾਂਗਰਸ ਨੂੰ ਜਿਹੜੇ ਇਕਨੋਮਿਕਲੀ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇਹ ਤਾਂ ਇਲੈਕਟੋਰਲ ਬੌਂਡ ਰਾਹੀਂ ਮੋਟੇ ਪੈਸੇ ਚੰਦੇ 'ਚ ਲੈ ਗਏ ਤੇ ਸਾਡੇ ਵਰਗੇ ਜਿਨ੍ਹਾਂ ਨੇ ਕਰਾਊਡ ਫੰਡਿੰਗ ਕਰਕੇ ਚੰਦਾ ਲਿਆ ਸੀਗਾ ਉਹ ਹੁਣ ਦੇਖੋ ਅਸੀਂ ਕਿਵੇਂ ਕਰਾਂਗੇ, ਸਾਡੇ ਤਾਂ ਖਾਤੇ ਇਹਨਾਂ ਨੇ ਬੰਦ ਕਰ ਰੱਖੇ ਨੇ। ਤੇ ਲਗਾਤਾਰ ਗੱਲ ਵੀ ਹੋ ਰਹੀ ਹੈ ਇਲੈਕਟੋਰਲ ਬੌਂਡਸ ਤੇ। ਆਪਾਂ ਨੂੰ ਪਤਾ ਹੈ ਕਿ ਸੁਪਰੀਮ ਕੋਰਟ 'ਚ ਕਿੰਨਾ ਰੌਲਾ ਪਿਆ, ਆਖਰ 'ਚ ਇਲੈਕਟੋਰਲ ਬੌਂਡਸ ਨੂੰ ਵੀ ਇੱਕ ਹਿਸਾਬ ਨਾਲ ਅਨਕਨਸਟੀਟਿਊਸ਼ਨਲ ਸੁਪਰੀਮ ਕੋਰਟ ਨੇ ਕਹਿ ਦਿੱਤਾ। ਤੇ ਹੁਣ ਚੰਦੇ ਨੂੰ ਲੈ ਕੇ ਵੀ ਖਾਸੀ ਗੱਲ ਹੈ ਕਿ ਕਿਸੇ ਨੂੰ ਚੰਦਾ ਮਿਲ ਰਿਹਾ ਕਾਰਪੋਰੇਟ ਤੋਂ, ਜੇ ਕੋਈ ਕਰਾਊਡ ਫੰਡਿੰਗ ਕਰਕੇ ਚੋਣ ਲੜਨ ਜਾ ਰਿਹਾ ਉਹਨਾਂ ਦੇ ਖਾਤੇ ਤੁਸੀਂ ਫ੍ਰੀਜ਼ ਕਰ ਰਹੇ ਹੋ, ਤਾਂ ਇਹ ਅਨਇਕੁਐਲਿਟੀ ਤਾਂ ਦੇਖਣ ਨੂੰ ਆਪਾਂ ਨੂੰ ਮਿਲ ਰਹੀ ਹੈ। ਆਪਾਂ ਜਿਹੜੀ ਅੱਜ ਰਾਮਲੀਲਾ ਮੈਦਾਨ 'ਚ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਮਹਾਪੰਚਾਇਤ ਹੋਈ ਸੀ, ਉਹਦੇ 'ਚ
ਜਿਹੜੇ ਆਗੂ ਸੀਗੇ ਉਹਨਾਂ ਨੇ ਕੀ ਬੋਲਿਆ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਆ। ਦਰਸ਼ਨਪਾਲ ਨੇ ਆਪਾਂ ਨੂੰ ਪਤਾ ਕੀ ਕਿਹਾ ਕਿ ਕਿਸਾਨਾਂ ਦੀ ਜਿਹੜੀ MSP ਖਰੀਦ ਦੀ ਗਾਰੰਟੀ ਹੈ ਉਹ ਲਾਗੂ ਕਰਨ ਦੀ ਗੱਲ ਕਹੀ ਉਹਨਾਂ ਨੇ। ਟਕੈਤ ਨੇ ਕਿਹਾ ਕਿ ਦੇਖੋ ਅਸੀਂ ਸਾਰੇ ਇੱਕੋ ਹੀ ਹਾਂ, ਸਾਰੇ ਇਕੱਠੇ ਹੀ ਹਾਂ, ਤੇ ਇਹ ਮੈਸੇਜ ਵੀ ਚਲਾ ਜਾਣਾ ਚਾਹੀਦਾ ਤੇ ਸਾਡੇ ਨਾਲ ਜਿਹੜੀ ਸਰਕਾਰ ਦੀ ਗੱਲਬਾਤ ਹੈ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਤੇ ਇਹ ਕਿਸਾਨ ਅੰਦੋਲਨ ਸਾਡਾ ਬਿਲਕੁਲ ਖਤਮ ਨਹੀਂ ਹੋਊਗਾ। ਅਸੀਂ ਮੁਲਤਵੀ ਕੀਤਾ ਸੀ, ਅਸੀਂ ਦੁਬਾਰੇ ਫੋਰਮ 'ਚ ਹੈਗੇ ਆ ਤੇ ਸਾਡੇ ਮੁੱਦੇ ਉਹ ਪਏ ਨੇ, ਤੁਸੀਂ ਇਹਨਾਂ ਦਾ ਕੋਈ ਸੋਲੂਸ਼ਨ ਦਿਓ ਤਾਂ ਹੀ ਅਸੀਂ ਆਪਣੇ ਘਰਾਂ ਨੂੰ ਮੁੜਾਂਗੇ। ਹਾਲਾਂਕਿ ਜਿਹੜੀ ਇਹ ਮਹਾਪੰਚਾਇਤ ਸੀਗੀ ਇੱਕ ਦਿਨ ਦੀ ਸੀਗੀ ਤੇ ਸਾਰੇ ਕਿਸਾਨ ਅੱਜ ਵਾਪਸ ਦਿੱਲੀ ਤੋਂ ਆ ਗਏ ਨੇ। ਇੱਥੇ ਇੱਕ ਗੱਲ ਕਰਨੀ ਹੋਰ ਜ਼ਰੂਰੀ ਹੈ ਕਿ ਦਿੱਲੀ ਪੁਲਿਸ ਦੇ ਰੋਲ ਦੀ। ਦਿੱਲੀ ਪੁਲਿਸ ਨੇ ਪਹਿਲਾਂ ਇਸ ਕਿਸਾਨ ਪੰਚਾਇਤ ਦੀ ਮਹਾਪੰਚਾਇਤ ਨੂੰ ਪਰਮਿਸ਼ਨ ਦੇਤੀ ਸੀ, ਬਾਅਦ 'ਚ ਇਹ ਵੀ ਆਇਆ ਕਿ ਉਹਨਾਂ ਨੇ ਉੱਥੇ ਗੰਦਾ ਪਾਣੀ ਛੱਡਤਾ ਸੀ ਤਾਂ ਕਿ ਕਿਸਾਨ ਚੱਜ ਦੇ ਤਰੀਕੇ ਨਾਲ ਬੈਠ ਨਾ ਪਾਉਣ, ਚੱਜ ਨਾਲ ਬੈਠ ਨਾ ਪਾਉਣ। ਇਸ ਕਿਸਮ ਦੀ ਹਰਕਤ ਦਿੱਲੀ ਪੁਲਿਸ ਨੇ ਕੀਤੀ ਹੈ ਜਿਹੜੀ ਕਿ ਮੈਨੂੰ ਲੱਗਦਾ ਕਿ ਸ਼ਰਮਨਾਕ ਹਰਕਤ ਹੈਗੀ। ਉਹਨਾਂ ਨੂੰ ਤਾਂ ਜਿਹੜਾ ਇੱਕ ਹਿਸਾਬ ਨਾਲ ਉੱਥੇ ਵਿਵਸਥਾ ਨੂੰ ਬਣਾਉਣ ਦੀ ਉਹਨਾਂ ਦੀ ਡਿਊਟੀ ਹੁੰਦੀ ਹੈ, ਪਰ ਉਹ ਤਾਂ ਉੱਥੇ ਕਿਸਾਨਾਂ ਨੂੰ ਤੰਗ ਕਰਨ ਵਾਸਤੇ ਉੱਥੇ ਗੰਦਾ ਪਾਣੀ ਛੱਡ ਰਹੇ ਸੀਗੇ। ਤੇ ਆਪਾਂ ਜਿਹੜੀ ਅਗਲੀ ਗੱਲ ਹੈ, ਅਗਲੀ ਖਬਰ ਹੈ ਉਹਦੇ ਤੇ ਗੱਲ ਕਰ ਲੈਂਦੇ ਹਾਂ। ਉਹ ਹੈਗੇ ਲੋਕ ਸਭਾ ਚੋਣਾਂ ਦੇ ਰਿਲੇਟਿਡ। ਤੇ ਲੋਕ ਸਭਾ ਚੋਣਾਂ ਦੇ 8 ਸੀਟਾਂ ਤੇ ਪੰਜਾਬ 'ਚ ਕੈਂਡੀਡੇਟ ਆਮ ਆਦਮੀ ਪਾਰਟੀ ਨੇ ਅਨਾਉਂਸ ਕਰ ਦਿੱਤੇ ਹੈ। ਮੈਂ ਇੱਕ ਸੀਟ ਦੇ ਦੱਸ ਦਿੰਦਾ। ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਇਹ ਚੋਣ ਲੜਾਉਣਗੇ। ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਨੂੰ ਲੜਾਉਣਗੇ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਹੁਣ ਵੀ MP ਹੈਗੇ ਆ। ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜਿੱਪੀ ਜਿਹੜੇ ਕਿ ਕਾਂਗਰਸ ਤੋਂ ਆਮ ਆਦਮੀ ਪਾਰਟੀ 'ਚ ਆਏ ਹੈਗੇ ਆ। ਫਰੀਦਕੋਟ ਤੋਂ ਕਮਰਜੀਤ ਅਨਮੋਲ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਇੱਕ ਗਾਇਕ ਵੀ ਨੇ ਤੇ ਕਾਮੇਡੀਅਨ ਐਕਟਰ ਵੀ ਨੇ। ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਲੜਾਉਣਗੇ। ਗੁਰਮੀਤ ਸਿੰਘ ਖੁੱਡੀਆਂ ਆਪਾਂ ਨੂੰ ਪਤਾ ਹੈ ਕਿ ਇੱਕ ਪੰਥਕ ਚਿਹਰਾ ਹੈਗਾ ਇਹਨਾਂ ਕੋਲ ਤੇ ਬਠਿੰਡਾ ਸੀਟ ਵੀ ਇੱਦਾਂ ਦੀ ਹੈਗੀ ਆ ਜਿਹੜੇ ਕਿ ਹਮੇਸ਼ਾ ਪੰਥ ਕੋਲ ਹੀ ਰਹੀ ਹੈ ਤੇ ਇਸ ਕਰਕੇ ਇੱਥੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਬਾਦਲ ਪਰਿਵਾਰ ਦੇ ਅਗੇਂਸਟ ਪੋਸਟ ਕਰਨ ਵਾਸਤੇ ਹੀ ਇਹ ਟਿਕਟ ਉਹਨਾਂ ਨੂੰ ਦਿੱਤੀ ਗਈ ਹੈ। ਸੰਗਰੂਰ ਤੋਂ ਗੁਰਮੀਤ ਸਿੰਘ ਮੀਤੇਰ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ 'ਚ ਮੰਤਰੀ ਹੈਗੇ, ਉਹਨਾਂ ਨੂੰ ਇਹ ਟਿਕਟ ਮਿਲੀ ਹੈ ਸੰਗਰੂਰ ਤੋਂ, ਕਿਉਂਕਿ ਸੰਗਰੂਰ ਭਗਵੰਤ ਮਾਨ ਨੂੰ ਲੱਗ ਰਿਹਾ ਹੈ ਕਿ ਇਹ ਸਾਡੇ ਵਾਸਤੇ ਇੰਪੋਰਟੈਂਟ ਸੀਟ ਹੈ, ਇਹਨੂੰ ਅਸੀਂ ਜ਼ਰੂਰ ਜਿੱਤੇ ਕਿਉਂਕਿ ਇਹ ਮੇਰੀ ਹੋਮ ਸੀਟ ਹੈ। ਤੇ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਇਹ ਟਿਕਟਾਂ ਦਿੱਤੀਆਂ ਗਈਆਂ ਨੇ। 8 ਸੀਟਾਂ ਤੇ ਇਹਨਾਂ ਨੇ ਟਿਕਟਾਂ ਅਨਾਉਂਸ ਕੀਤੀਆਂ ਨੇ। ਤੇ ਇਸ ਤੋਂ ਇਲਾਵਾ ਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਸਪੈਂਡਡ MP ਪਰਨੀਤ ਕੌਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਵੀ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਪਾਰਟੀ ਨੂੰ ਛੱਡ ਕੇ, ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ BJP 'ਚ ਸ਼ਾਮਿਲ ਹੋ ਗਏ ਨੇ। ਤੇ ਉਹ ਤਾਂ ਇੱਕ ਹਿਸਾਬ ਨਾਲ ਪਹਿਲਾਂ ਹੀ BJP 'ਚ ਗਏ ਹੋਏ ਸੀ, ਬਸ ਉਹਨਾਂ ਦਾ ਤਾਂ ਇੱਕ ਇਹ ਲਾ ਲਓ ਕਿ ਫਾਰਮਲੀ ਇਹ ਅਨਾਉਂਸ ਕਰਨਾ ਰਹਿ ਗਿਆ ਸੀਗਾ ਤੇ ਅੱਜ ਉਹਨਾਂ ਨੇ ਅਨਾਉਂਸ ਕਰਤਾ। ਬਾਕੀ ਇੱਕ ਜਿਹੜੀ ਖਬਰ ਹੈਗੀ ਆ ਉਹ ਕਿਤੇ ਨਾ ਕਿਤੇ ਜਿਹਦੇ ਬਾਰੇ ਗੱਲ ਜ਼ਰੂਰ ਕਰ ਲੈਣੀ ਚਾਹੀਦੀ, ਉਹ ਹੈਗੀ ਆ ਕਿ ਜਿਹੜੇ ਕੁੱਤਿਆਂ ਦੇ ਕੱਟਣ ਵਾਲੀ ਜਿਹੜੀ ਘਟਨਾਵਾਂ ਸੀਗੀਆਂ ਉਹ ਲਗਾਤਾਰ ਵਾਪਰ ਰਹੀਆਂ ਸੀ ਤੇ ਉਹਨਾਂ ਦੀ ਘਟਨਾਵਾਂ 'ਚ ਵਾਧਾ ਵੀ ਹੋਇਆ ਸੀ। ਆਪਾਂ ਨੂੰ ਪਤਾ ਹੈ ਕਿ ਉੱਤਰ ਪ੍ਰਦੇਸ਼ 'ਚ, ਮੱਧ ਪ੍ਰਦੇਸ਼ 'ਚ ਖਾਸਾ ਬੁਰਾ ਹਾਲ ਸੀਗਾ ਤੇ ਜਿਹੜੇ ਮੈਟਰੋਪੋਲੀਟਨ ਸਿਟੀ ਹੈਗੇ ਆ ਇੰਡੀਆ ਦੇ, ਬੰਬੇ ਹੋ ਗਿਆ, ਦਿੱਲੀ ਹੋ ਗਿਆ, ਇੱਥੋਂ ਵੀ ਬਹੁਤ ਸਾਰੇ CCTV ਫੁਟੇਜਿਸ ਆਉਂਦੇ ਸੀਗੇ ਜਿਹਦੇ 'ਚ ਆਪਾਂ ਦੇਖਦੇ ਸੀਗੇ ਰੋਟ ਵੀਲਰ ਹੋ ਗਏ ਜਾਂ ਫਿਰ ਜਿਹੜੇ ਅਮਰੀਕਨ ਬੁਲਡੋਗ ਹੋ ਗਏ, ਉਹ ਬੁੱਢਿਆਂ ਨੂੰ, ਬੱਚਿਆਂ ਨੂੰ ਖਾ ਜਾਂਦੇ ਸੀਗੇ ਤੇ ਉਹਨਾਂ ਨੂੰ ਮਾਰ ਦਿੰਦੇ ਸੀਗੇ। ਤੇ ਇਸ ਕਿਸਮ ਦੀ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ, ਇਸ ਕਰਕੇ ਸਰਕਾਰ ਨੇ 23 ਇਸ ਕਿਸਮ ਦੇ ਕੁੱਤਿਆਂ ਦੀ ਬਰੀਡਾਂ ਤੇ ਰੋਕ ਲਾਈ ਹੈ। ਮੈਨੂੰ ਲੱਗਦਾ ਕਿ ਇਹ ਠੀਕ ਹੈ ਕਿਉਂਕਿ ਮੈਂ ਵੀ ਇਸ ਬਾਰੇ ਬਹੁਤ ਸਾਰੀ ਰਿਪੋਰਟਿੰਗ ਕੀਤੀ ਹੈ। ਨੋਇਡਾ 'ਚ ਮੈਂ ਇੱਕ ਸੁਸਾਇਟੀ 'ਚ ਰਿਪੋਰਟਿੰਗ ਕੀਤੀ ਸੀ ਜਿਹਦੇ 'ਚ ਇੱਕ ਅਮਰੀਕਨ ਬੁਲਡੋਗ ਨੇ ਇੱਕ ਬਜ਼ੁਰਗ ਮਹਿਲਾ ਨੂੰ ਮਾਰਤਾ ਸੀਗਾ ਤੇ ਉਹਦੀ ਸਾਰੇ ਮਾਸ ਨੂੰ ਚਬਾ ਕੇ ਖਾ ਗਿਆ ਸੀਗਾ। ਤੇ ਇਹ ਜਿੰਨੇ ਖੂੰਖਾਰ ਕਿਸਮ ਦੀ ਨਸਲਾਂ ਹੈਗੀਆਂ ਕੁੱਤਿਆਂ ਦੀ, ਇਹ ਕਤੂਰਿਆਂ ਦੀ, ਇਹ ਘਰਾਂ 'ਚ ਰੱਖਣ ਵਾਲੀਆਂ ਨਹੀਂ। ਇਹ ਤਾਂ ਆਪਾਂ ਨੂੰ ਵੀ ਥੋੜ੍ਹਾ ਮਾੜਾ ਸਮਝਣਾ ਚਾਹੀਦਾ ਇਹਦੇ ਕਰਕੇ। ਤੇ ਇੱਕ ਕ੍ਰੋਸ ਬਰੀਡ 'ਤੇ ਵੀ ਉਹਨਾਂ ਨੇ ਰੋਕ ਲਾਈ ਹੈ ਕਿ ਇਹ 23 ਨਸਲਾਂ ਤੋਂ ਕ੍ਰੋਸ ਬਰੀਡ ਵੀ ਨਹੀਂ ਕਰਨ 'ਤੇ ਵੀ ਉਹਨਾਂ ਨੇ ਕਿਹਾ ਕਿ ਇਹ ਨਹੀਂ, ਬਹੁਤ ਗਲਤ ਹੈਗਾ ਤੇ ਇਹਦੇ 'ਤੇ ਵੀ ਰੋਕ ਲਾਈ ਜਾਣੀ ਚਾਹੀਦੀ। ਹੁਣ ਆਪਾਂ ਗੱਲ ਕਰ ਲੈਂਦੇ ਹਾਂ CANRC ਦੀ। ਆਪਾਂ ਲਗਾਤਾਰ ਪਿਛਲੇ 3-4 ਦਿਨਾਂ ਤੋਂ ਗੱਲ ਕਰ ਰਹੇ ਹਾਂ, ਆਪਾਂ ਲਗਾਤਾਰ ਦੱਸ ਰਹੇ ਹਾਂ ਕਿ ਕਿਵੇਂ ਵਿਪਕਸ਼ ਅਮਿਤ ਸ਼ਾਹ ਹੋਰਾਂ ਤੇ ਨਿਸ਼ਾਨਾ ਸਾਧ ਰਿਹਾ ਤੇ ਕਿਵੇਂ ਇਹ ਐਂਟੀ ਮੁਸਲਿਮ ਹੈਗਾ। ਤੇ ਅੱਜ ਅਮਿਤ ਸ਼ਾਹ ਨੇ ANI ਨੂੰ ਇੰਟਰਵਿਊ ਦਿੱਤਾ ਜਿਹਦੇ 'ਚ ਉਹਨਾਂ ਨੇ ਇਸ ਕਿਸਮ ਦੇ ਬੰਦਿਆਂ ਦੀ ਆਲੋਚਨਾ ਕੀਤੀ, ਸਾਡੇ ਵਰਗਿਆਂ ਦੀ ਆਲੋਚਨਾ ਕੀਤੀ ਜਿਹੜੇ ਕਿ ਇਸ ਕਾਨੂੰਨ ਨੂੰ ਐਂਟੀ ਮੁਸਲਿਮ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ 3 ਮੁਲਕ ਹੈਗੇ ਆ, ਬੰਗਲਾਦੇਸ਼, ਅਫਗਾਨਿਸਤਾਨ ਤੇ ਪਾਕਿਸਤਾਨ, ਇਹ ਤਾਂ ਇਸਲਾਮਿਕ ਮੁਲਕ ਹੈਗੇ ਆ
ਪਰ ਇੱਥੇ ਕੀ ਲੋੜ ਹੈ, ਇੱਥੇ ਕੋਈ ਇਸਲਾਮਿਕ ਮੁਲਕ ਹੋ ਗਿਆ, ਇੱਥੇ ਕੋਈ ਧਾਰਮਿਕ ਪ੍ਰਤਾੜਨਾ ਇਸ ਮੁਸਲਮਾਨਾਂ ਦੀ ਤਾਂ ਹੋਊਗੀ ਨਹੀਂ, ਤੇ ਮੁਸਲਮਾਨ ਤੇ ਇੱਥੇ ਆਣਗੇ ਨਹੀਂ, ਤਾਂ ਫਿਰ ਕੀ ਲੋੜ ਹੈ ਮੁਸਲਮਾਨਾਂ ਨੂੰ ਨਾਗਰਿਕਤਾ ਦੇਣ ਦੀ। ਪਰ ਮੈਂ ਅਮਿਤ ਸ਼ਾਹ ਜੀ ਨੂੰ ਦੱਸਣਾ ਚਾਹੁੰਦਾ ਕਿ ਹੋਰ ਬਹੁਤ ਸਾਰੇ ਮੁਲਕ ਹੈਗੇ ਆ ਜਿੱਥੇ ਮੁਸਲਮਾਨਾਂ ਨਾਲ ਧਾਰਮਿਕ ਪ੍ਰਤਾੜਨਾ ਹੁੰਦੀ ਹੈ, ਤੇ ਪਾਕਿਸਤਾਨ 'ਚ ਵੀ ਹੋ ਹੀ ਸਕਦੀ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਪਾਕਿਸਤਾਨ 'ਚ ਕਈ ਕਿਸਮ ਦੇ ਮੁਸਲਿਮ ਹੈਗੇ, ਉਹ ਮਾਈਨੋਰਿਟੀ 'ਚ ਹੈਗੇ। ਇੱਕ ਤਾਂ ਅਹਿਮਦੀਆ ਮੁਸਲਿਮ ਹੀ ਹੋ ਗਏ ਜਿਹੜੇ ਕਿ ਅੰਦੋਰ ਇਲਾਕੇ ਤੋਂ ਗਏ ਹੋਏ ਨੇ, ਉਹਨਾਂ ਤੇ ਜਿਹੜੇ ਬਾਕੀ ਦੇ ਮੁਸਲਿਮ ਹੈਗੇ ਉਹ ਲਗਾਤਾਰ ਖਿੱਚਦੇ ਨੇ ਤੇ ਉਹਨਾਂ ਤੇ ਅਟੈਕ ਵੀ ਹੁੰਦੇ ਨੇ। ਜੇ ਅਹਿਮਦੀਆ ਮੁਸਲਿਮ ਇੱਥੇ ਆ ਗਏ ਇੰਡੀਆ 'ਚ ਧਾਰਮਿਕ ਸ਼ਰਨਾਰਥੀ ਬਣ ਕੇ ਹੀ ਆ ਗਏ, ਤੇ ਫਿਰ ਉਹਨਾਂ ਨੂੰ ਕਿਵੇਂ ਤੁਸੀਂ ਨਾਗਰਿਕਤਾ ਦਿਓਗੇ। ਤੇ ਉਹਨਾਂ ਤੇ ਅਮਰੀਕਾ ਵਾਲਾ ਸਵਾਲ ਵੀ ਪੁੱਛਿਆ ਗਿਆ ਸੀਗਾ ਕਿ ਅਮਰੀਕਾ 'ਚ ਤਾਂ ਕਿਸੇ ਨੂੰ ਵੀ ਮਿਲ ਜਾਂਦੀ ਹੈ ਸਿਟੀਜ਼ਨਸ਼ਿਪ, ਤੇ ਉਹਨਾਂ ਨੇ ਕਿਹਾ ਕਿ ਇੱਥੇ ਵੀ ਅਪਲਾਈ ਕਰੋ, ਅਸੀਂ ਵੀ ਕਿਸੇ ਨੂੰ ਦੇ ਦਾਂਗੇ। ਤੇ ਇਸ ਕਿਸਮ ਨਾਲ ਉਹਨਾਂ ਬੜਾ ਕੱਚਾ ਜਿਹਾ ਉਹਨਾਂ ਨੇ ਜਵਾਬ ਦਿੱਤਾ ਕਿ ਇੱਕ ਹਿਸਾਬ ਨਾਲ ਤਾਂ ਕਾਨੂੰਨ ਲੈ ਕੇ ਆ ਰਹੇ ਨੇ ਜਿਹਦੇ 'ਚ ਉਹ ਮੁਸਲਮਾਨ ਨੂੰ ਨਾਗਰਿਕਤਾ ਨਾ ਦੇਣ ਦੀ ਗੱਲ ਕਰ ਰਹੇ ਨੇ, ਤੇ ਦੂਜੀ ਔਰ ਉਹ ਕਹਿ ਰਹੇ ਨੇ ਅਮਰੀਕਾ ਦਾ ਜਦੋਂ ਉਦੋਂ ਉਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਤੇ ਇੱਥੇ ਵੀ ਕੋਈ ਵੀ ਅਪਲਾਈ ਕਰ ਦੋ ਅਸੀਂ ਦੇ ਦਾਂਗੇ। ਤੇ ਇਹ ਦੋਵੇਂ ਮਤਲਬ ਦੋ ਨਾਵਾਂ ਤੇ ਸਵਾਰ ਹੋਣ ਵਾਲੀ ਗੱਲ ਹੈ ਅਮਿਤ ਸ਼ਾਹ ਦੀ, ਤੇ ਇਹ ਦੇਖਣ ਨੂੰ ਮਿਲੀ। ਐਵੇਂ ਉਹ ਜਿਹੜਾ ਕਾਨੂੰਨ ਹੈਗਾ ਉਸ 'ਚ ਆਪਾਂ ਨੂੰ ਪਤਾ ਹੈ ਕਿ ਜੂਸ ਵੀ ਸ਼ਾਮਿਲ ਨਹੀਂ ਹੈਗੇ ਆ, ਤੇ ਇੰਡੀਆ 'ਚ ਜੂਸ ਦੀ ਜਿਹੜੀ ਇੱਕ ਪੋਪੂਲੇਸ਼ਨ ਹੈਗੀ ਆ। ਐਂ ਜਿਹੜਾ ਪਾਰਸੀ ਧਰਮ ਦੇ ਲੋਕ ਹੈਗੇ ਉਹ ਵੀ ਉਸ 'ਚ ਸ਼ਾਮਿਲ ਨਹੀਂ ਹੈ। ਇਸ ਹਿਸਾਬ ਨਾਲ ਉਹ ਜਿਹੜਾ CNRC ਦਾ ਪੂਰਾ ਡਰਾਫਟ ਹੈਗਾ ਉਹ ਖਾਸਾ ਮਤਲਬ ਫੋਲਟੀ ਹੈ। ਉਹਦੇ 'ਚ ਜਿਹੜੀ ਧਾਰਮਿਕ ਅਲਪਸੰਖਿਅਕ ਹੈਗੇ, ਧਾਰਮਿਕ ਮਾਈਨੋਰਿਟੀਜ਼ ਹੈਗੀਆਂ, ਉਹਨਾਂ ਦੇ ਸਾਰਿਆਂ ਦੇ ਨਾਂ ਸ਼ਾਮਿਲ ਨਹੀਂ ਹੈ, ਤੇ ਉਹ ਕਿਤੇ ਨਾ ਕਿਤੇ ਐਂਟੀ ਮੁਸਲਿਮ ਤਾਂ ਹੈ ਹੀ ਹੈ। ਬਾਕੀ ਉਹਦੇ 'ਚ ਹੋਰ ਵੀ ਕਈ ਜਿਹੜੇ ਛੋਟੇ ਛੋਟੇ ਧਰਮ ਹੈਗੇ ਉਹਨਾਂ ਦੇ ਨਾਂ ਵੀ ਸ਼ਾਮਿਲ ਨਹੀਂ, ਇਸ ਕਰਕੇ ਉਹਦੀ ਲਗਾਤਾਰ ਕ੍ਰਿਟਿਸਿਜ਼ਮ ਹੁੰਦਾ। ਪਰ ਇਹ ਨਾ ਹੀ ਆਪਾਂ ਨੂੰ ਪਤਾ ਹੈ ਕਿ ਗੋਦੀ ਮੀਡੀਆ ਵਾਂਗ ਹੀ ਕੰਮ ਕਰਦਾ ਹੈ ਇੰਡੀਆ 'ਚ। ਹਾਲਾਂਕਿ ਇੰਡੀਆ ਦੀ ਸਭ ਤੋਂ ਵੱਡੀ ਨਿਊਜ਼ ਵੀਡੀਓ ਆਰਗੇਨਾਈਜੇਸ਼ਨ ਹੈਗੀ ਆ, ਪਰ ਉਹ ਆਪਾਂ ਨੂੰ ਪਤਾ ਕਿ ਸਮਿਤਾ ਪ੍ਰਕਾਸ਼ ਜਿਹੜੀ ਉਹਦੀ ਐਡੀਟਰ ਹੈਗੀ ਆ, ਉਹ ਇੱਕ ਹਿਸਾਬ ਨਾਲ ਸਰਕਾਰ ਦੀ ਬੋਪੂ ਹੀ ਬਣੀ ਹੋਈ ਹੈ, ਤੇ ਅਮਿਤ ਸ਼ਾਹ ਨੇ ਵੀ ਉਹਨੂੰ ਹੀ ਚੁਣਿਆ ਇੰਟਰਵਿਊ ਦੇਣ ਵਾਸਤੇ, ਤੇ ਉਹਨੇ ਕੋਈ ਅੱਗੇ ਕ੍ਰੋਸ ਕੁਐਸਚਨ ਵੀ ਨਹੀਂ ਕੀਤੇ, ਤੇ ਇੱਕ ਹਿਸਾਬ ਨਾਲ ਇਹ ਜਿਹੜਾ ਫਿਕਸ ਮੈਚ ਚੱਲਿਆ। ਹੁਣ ਇੱਕ ਜਿਹੜੀ ਖਬਰ ਹੈਗੀ ਆ ਉਹ ਇਹ ਰਿਲੇਟਿਡ ਹੈਗੀ ਆ RSS ਦੇ ਰਿਲੇਟਿਡ। RSS ਨੇ 3 ਦਿਨਾਂ ਵਾਸਤੇ ਇੱਕ ਮੀਟਿੰਗ ਸੱਦੀ ਆਪਣੇ ਸਾਰੇ ਵਰਕਰਾਂ ਦੀ ਨਾਗਪੁਰ 'ਚ, ਜਿਹਦੇ 'ਚ BJP ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ JP ਨੱਡਾ ਉਹ ਵੀ ਸ਼ਾਮਿਲ ਹੋਣਗੇ। ਤੇ ਇਸ ਜਿਹੜਾ ਬੈਠਕ ਦਾ ਮੰਤਵ ਵੀ ਇਹੀ ਹੈ ਕਿ RSS ਦੇ ਵਰਕਰਾਂ ਨੂੰ ਐਕਟਿਵ ਕੀਤਾ ਜਾ ਸਕੇ। ਆਪਾਂ ਨੂੰ ਪਤਾ ਕਿ 2014 ਦਾ ਜੋ ਇਲੈਕਸ਼ਨ ਸੀਗਾ ਮੋਦੀ ਉਹਨਾਂ ਦਾ, ਉਹ ਕਿਤੇ ਨਾ ਕਿਤੇ RSS ਦੇ ਵਰਕਰਾਂ ਦੀ ਮਿਹਨਤ ਕਰਕੇ ਉਹ ਜਿੱਤੇ ਸੀਗੇ। 2019 'ਚ ਤਾਂ ਅੱਡ ਕਿਸਮ ਦੀ ਵੇਵ ਸੀਗੀ, ਉਹਨਾਂ ਨੇ ਉਹ ਜਿਹੜਾ ਪੁਲਵਾਮਾ ਅਟੈਕ ਹੋਇਆ ਸੀ ਤੇ ਉਹਦੇ ਉੱਤੇ ਨੈਸ਼ਨਲਿਜ਼ਮ ਦੀ ਇੱਕ ਵੇਵ ਬਣ ਗਈ ਸੀ, ਉਸ 'ਚ ਇਹ ਜਿੱਤ ਗਏ ਸੀਗੇ। ਪਰ ਹੁਣ 2024 'ਚ ਇਹਨਾਂ ਨੂੰ ਲੱਗ ਰਿਹਾ ਕਿ ਮਾੜਾ ਮੋਟਾ ਇਹਨਾਂ ਵਾਸਤੇ ਮਾੜੀ ਮੋਟੀ ਦਿੱਕਤਾਂ ਹੋ ਸਕਦੀਆਂ ਨੇ, ਇਸ ਕਰਕੇ ਹੀ ਫਿਰ ਇਹ RSS ਦੇ ਵਰਕਰਾਂ ਨੂੰ ਇਹ ਦੁਬਾਰੇ ਸਕਰੀਆ ਕਰਨਾ ਚਾਹੁੰਦੇ ਨੇ। ਜਿਵੇਂ 2014 'ਚ RSS ਦੇ ਕਾਰਿਆਕਰਤਾਵਾਂ ਨੇ ਕੰਮ ਕੀਤਾ ਸੀਗਾ, ਉਸੇ ਕਿਸਮ ਨਾਲ ਇਹ 2024 'ਚ ਕੰਮ ਕਰਨਾ ਚਾਹੁੰਦੇ ਨੇ। ਈਵਨ ਇਹ ਤਾਂ ਪੰਨਾ ਪ੍ਰਮੁੱਖ ਤੱਕ ਬਣਾਉਂਦੇ ਨੇ, ਜਿਵੇਂ ਵੋਟਰਸ ਦੀ ਲਿਸਟ ਹੁੰਦੀ ਹੈ ਨਾ, ਉਹਦੇ 'ਚ ਇੱਕ ਪੰਨੇ ਹੁੰਦੇ ਆ, ਇੱਕ ਪੰਨੇ ਤੇ ਬੰਦਿਆਂ ਦੀ ਡਿਊਟੀ ਲਾਉਂਦੇ ਨੇ। ਇੰਨਾ ਮਾਈਕਰੋ ਲੈਵਲ ਤੇ ਅਗਲੇ ਕੰਮ ਕਰਦੇ ਨੇ। ਤੇ ਆਪਾਂ ਨੂੰ ਪਤਾ ਹੈ ਕਿ ਹੁਣ ਰਾਮ ਮੰਦਿਰ ਵੀ ਇਹਨਾਂ ਦੇ ਉਦਘਾਟਨ ਕੀਤਾ ਸੀ ਜਨਵਰੀ 'ਚ, ਇਸ ਕਰਕੇ ਰਾਮ ਮੰਦਿਰ ਵੀ ਵੱਡਾ ਮੁੱਦਾ ਹੈ, ਤੇ ਉਹਨੂੰ ਬਣਾਉਣ ਦੀ ਪੂਰੀ ਕੋਸ਼ਿਸ਼ ਅਗਲੇ ਕਰਨਗੇ। ਇਸ ਕਰਕੇ ਹੀ ਇਹ ਜਿਹੜੀ RSS ਦੇ ਵਰਕਰਾਂ ਦੀ 3 ਦਿਨ ਦੀ ਜਿਹੜੀ ਬੈਠਕ ਹੈਗੀ ਆ, ਜਿਹਦੇ 'ਚ JP ਨੱਡਾ ਵੀ ਸ਼ਾਮਿਲ ਹੋਣਗੇ, ਇਸੇ ਕਰਕੇ ਬੁਲਾਈ ਜਾ ਰਹੀ ਹੈ। ਬਾਕੀ ਇਹ ਮੋਟੀਆਂ ਖਬਰਾਂ ਸੀਗੀਆਂ। ਮੈਂ ਦੇਖ ਲੈਂਦਾ ਕੋਈ ਹੋਰ ਖਬਰ ਰਹਿ ਗਈ ਹੋਵੇ ਤਾਂ ਉਹਦੇ ਬਾਰੇ ਵੀ ਆਪਾਂ ਗੱਲ ਕਰ ਲਾਂਗੇ। ਹਾਂ, ਮੋਟੀ ਇੱਕ ਖਬਰ ਹੋ ਰਹੀ ਉਹ ਮਹਾਰਾਸ਼ਟਰ ਤੋਂ ਆਈ ਸੀ। ਮੈਂ ਦੱਸਿਆ ਸੀਗਾ ਕਿ ਜਿਹੜੇ ਸ਼ਰਦ ਪਵਾਰ ਹੈਗੇ ਆ, ਸ਼ਰਦ ਪਵਾਰ ਦੀ ਪਾਰਟੀ ਨੂੰ ਤੋੜ ਕੇ ਉਹਨਾਂ ਦੇ ਭਤੀਜੇ ਅਜੀਤ ਪਵਾਰ BJP ਦੇ ਗਠਬੰਧਨ 'ਚ ਸ਼ਾਮਿਲ ਹੋ ਗਏ ਸੀਗੇ, ਤੇ ਉਹ ਲਗਾਤਾਰ ਸ਼ਰਦ ਪਵਾਰ ਦੀ ਫੋਟੋ ਦਾ ਇਸਤੇਮਾਲ ਕਰ ਰਹੇ ਸੀ ਤੇ ਰਾਜਨੀਤਿਕ ਲਾਭ ਲੈ ਰਹੇ ਸੀ, ਜਿਹਦੇ 'ਚ ਕਿਤੇ ਨਾ ਕਿਤੇ ਸ਼ਰਦ ਪਵਾਰ ਹੋਰੀ ਆਪਣੇ ਆਪ ਨੂੰ ਅਨਸੇਫ ਮਹਿਸੂਸ ਵੀ ਕਰ ਰਹੇ ਸੀ। ਤੇ ਉਹ ਇੱਕ ਸ਼ਰਮਨਾਕ ਮਾਹੌਲ ਵੀ ਸੀ ਸ਼ਰਦ ਪਵਾਰ ਹੋਰਾਂ ਵਾਸਤੇ ਕਿ ਉਹਨਾਂ ਦੀ ਫੋਟੋ ਲਾ ਕੇ ਅਗਲੇ BJP ਵਾਸਤੇ ਵੋਟਾਂ ਮੰਗ ਰਹੇ ਨੇ। ਇਸ ਕਰਕੇ ਉਹ ਸੁਪਰੀਮ ਕੋਰਟ ਗਏ ਸੀਗੇ, ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਜੀਤ ਪਵਾਰ ਨੂੰ ਕਿਹਾ ਕਿ ਤੁਸੀਂ ਮਤਲਬ ਇਹ ਜਿਹੜਾ ਅਜੀਤ ਪਵਾਰ ਦੀ ਸ਼ਰਦ ਪਵਾਰ ਦੀ ਫੋਟੋ ਲਾ ਕੇ ਵੋਟਾਂ ਮੰਗਣਾ ਬੰਦ ਕਰੋ। ਇਹ ਅੱਜ ਮੋਟਾ ਦਿਨ ਦਾ ਘਟਨਾਕ੍ਰਮ ਸੀਗਾ, ਇਹ ਚੱਲਿਆ। ਬਾਕੀ ਆਪਾਂ ਫਿਰ ਕੱਲ ਦੁਬਾਰੇ ਮਿਲਾਂਗੇ ਇਸੇ ਸਮੇਂ ਤੇ ਨਈ ਖਬਰਾਂ ਤੇ ਨਏ ਵਿਸ਼ਲੇਸ਼ਣ ਨਾਲ।